ਭਾਰਤ ਦਾ ਆਪਣਾ ਸਲੂਕ ਰੁਕਾਵਟ ਨੇ ਤੇ ਪਾਕਿਸਤਾਨ ਤੇ ਹਾਫਿਜ਼ ਸਈਦ ਔਰ ਮਸੂਦ ਅਜ਼ਹਰ ਨੂੰ ਭਾਰਤ ਦੇ ਹਵਾਲੇ ਕਰਨ ਵਾਸਤੇ ਤਿਆਰ ਹੋ ਸਕਦਾ ਹੈ। ਬਿਲਾਵਲ ਜ਼ਰਦਾਰੀ ਦਾ ਵੱਡਾ ਬਿਆਨ। ਨਵਾਜ਼ ਸ਼ਰੀਫ ਜੇਲ੍ਹ 'ਚ ਜਾ ਕੇ ਇਮਰਾਨ ਖਾਨ ਨੂੰ ਮਿਲਣਗੇ। ਇਹਨਾਂ ਅਫਵਾਹਾਂ ਦੇ ਉੱਠਣ ਤੋਂ ਬਾਅਦ ਇਰਫਾਨ ਸਦੀਕੀ ਔਰ ਇਮਰਾਨ ਖਾਨ ਦੀ ਭੈਣ ਨੇ ਸਿਰੇ ਤੋਂ ਇਹਨਾਂ ਨੂੰ ਰੱਦ ਕਰ ਦਿੱਤਾ। ਇਮਰਾਨ ਖਾਨ ਦੇ ਹਾਮੀਆਂ ਨੇ ਸਪੀਕਰ ਪੰਜਾਬ ਅਸੈਂਬਲੀ ਦੇ ਖਿਲਾਫ ਅਦਾਲਤ ਸਮੇਤ ਇਲੈਕਸ਼ਨ ਕਮਿਸ਼ਨ 'ਚ ਕੇਸ ਲੜਨ ਦੇ ਉੱਤੇ ਏਕਾਜ਼ਾਰ ਕਰ ਦਿੱਤਾ। 25 ਵਰਿਆਂ ਬਾਅਦ ਮਾਈਕਰੋਸਾਫਟ ਦਾ ਪਾਕਿਸਤਾਨ 'ਚ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਤੇ ਸੁਣਿਆ ਜੇ ਕਿ ਪੰਜਾਬ ਭਰ ਦੇ ਵਿੱਚ ਪਾਲੇ ਗਏ ਸ਼ੇਰਾਂ ਦੇ ਉੱਤੇ ਪਾਬੰਦੀ ਲੱਗ ਗਈ ਹੈ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 4 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 5 ਜੁਲਾਈ ਸਾਲ 2025 ਦਾ ਦਿਨ ਚੜ੍ਹਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟਿਆਂ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਔਰ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube, Facebook ਔਰ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖ ਵੀ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 272 5200 4082725200 ਹੈ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਬੁਲੇਟਿਨ ਨਾਲ ਚੱਲਨੇ ਹਾਂ। ਪਾਕਿਸਤਾਨ ਦੀ ਹੁਕਮਰਾਨ ਜਮਾਤ ਦੇ ਇਤਿਹਾਦੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਲੀਡਰ ਬਿਲਾਵਲ ਜ਼ਰਦਾਰੀ ਹੋਣਾ ਨੇ ਅਲ ਜਜ਼ੀਰਾ TV ਨੂੰ ਦਿੱਤੇ ਹੋਏ ਇੱਕ ਇੰਟਰਵਿਊ ਦੇ ਵਿੱਚ ਆਖਿਆ ਕਿ ਭਾਰਤ ਦਾ ਸਲੂਕ ਰੁਕਾਵਟ ਹੈ। ਜੇ ਭਾਰਤ ਅਤਗਰਦੀ ਦੇ ਮਾਮਲੇ ਦੇ ਉੱਤੇ ਸੀਰੀਅਸ ਹੈ ਔਰ ਪਾਕਿਸਤਾਨ ਦੇ ਨਾਲ ਬਹਿ ਕੇ ਗੱਲਬਾਤ ਕਰਦਾ ਹੈ ਤੇ ਪਾਕਿਸਤਾਨ ਇਸ ਕੰਮ ਨੂੰ ਨਜਿੱਠਣ ਲਈ ਤਿਆਰ ਹੈ। ਜਦਕਿ ਬਿਲਾਵਲ ਹੋਣਾ ਦੇ ਕੋਲ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਲੁਕੇ ਜਿਨ੍ਹਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਾਂਦਾ ਪਾਕਿਸਤਾਨ ਦੇ ਕੀ ਵਿਚਾਰ ਨੇ, ਤੇ ਬਿਲਾਵਲ ਹੋਣਾ ਨੇ ਆਖਿਆ ਕਿ ਭਾਰਤ ਦਾ ਆਪਣਾ ਸਲੂਕ ਇਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਨਹੀਂ ਤੇ ਲਸ਼ਕਰ-ਏ-ਤੈਬਾ ਦੇ ਹਾਫਿਜ਼ ਸਈਦ ਔਰ ਜੈਸ਼-ਏ-ਮੁਹੰਮਦ ਦੇ ਮਸੂਦ ਅਜ਼ਹਰ ਹੋਣਾ ਨੂੰ ਭਾਰਤ ਦੇ ਹਵਾਲੇ ਕਰਨ ਵਾਸਤੇ ਪਾਕਿਸਤਾਨ ਤਿਆਰ ਹੋ ਸਕਦਾ ਹੈ। ਬਿਲਾਵਲ ਜ਼ਰਦਾਰੀ ਦਾ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਪਾਕਿਸਤਾਨ ਔਰ ਭਾਰਤ ਇੱਕ ਦੂਜੇ ਦੇ ਉੱਤੇ 4 ਦਿਨਾਂ ਦੀ ਜੰਗ ਦੇ ਵਿੱਚ ਤਾਬੜਤੋੜ ਹਮਲੇ ਕਰ ਚੁੱਕੇ ਨੇ ਔਰ ਭਾਰਤ ਨੇ ਦਾਅਵਾ ਕੀਤਾ ਸੀਗਾ ਕਿ ਬਹਾਵਲਪੁਰ 'ਚ ਉਹਨਾਂ ਨੇ ਜੈਸ਼-ਏ-ਮੁਹੰਮਦ ਦੇ ਮਸੂਦ ਅਜ਼ਹਰ ਔਰ ਉਹਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਬਹਾਵਲਪੁਰ ਦੇ ਵਿੱਚੋਂ ਭਾਰਤ ਦੇ ਹਮਲੇ ਤੋਂ ਬਾਅਦ 14 ਲੋਕਾਂ ਦੀ ਹਲਾਕਤ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਸਨ, ਜਦਕਿ ਭਾਰਤ ਦਾ ਦਾਅਵਾ ਸੀਗਾ ਕਿ ਉਹਨਾਂ ਨੇ ਇੱਥੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾਇਆ ਹੈ। ਇਹ ਪਹਿਲਾ ਮੌਕਾ ਹੈ ਕਿ ਅਤਗਰਦੀ ਦੇ ਮਾਮਲੇ ਦੇ ਉੱਤੇ ਪਾਬੰਦੀ ਦੇ ਸ਼ਿਕਾਰ ਇਹ ਦੋਵੇਂ ਜਿਹੜੇ ਵੱਡੇ ਲੀਡਰ ਨੇ ਇਹਨਾਂ ਨੂੰ ਬਿਲਾਵਲ ਜ਼ਰਦਾਰੀ ਨੇ ਪਾਕਿਸਤਾਨੀ ਸਰਕਾਰ ਵੱਲੋਂ ਰਜ਼ਾਮੰਦੀ ਦੇ ਨਾਲ ਭਾਰਤ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਹੈ। ਆਖਿਆ ਗਿਆ ਹੈ ਕਿ ਜੇ ਗੱਲਬਾਤ ਅੱਗੇ ਟੁਰਦੀ ਹੈ ਤਾਂ ਪਾਕਿਸਤਾਨ ਇਹਦੇ ਤੇ ਗੌਰ ਕਰ ਸਕਦਾ ਹੈ। ਪਾਕਿਸਤਾਨ ਦੇ ਫਾਰਨ ਆਫਿਸ ਨੇ ਇਹਦੇ ਤੇ ਕਿਸੇ ਕਿਸਮ ਦਾ ਕੋਈ ਰੱਦੇ ਅਮਲ ਨਹੀਂ ਦਿੱਤਾ, ਸਗੋਂ ਪਾਕਿਸਤਾਨੀ ਫਾਰਨ ਆਫਿਸ ਨੇ ਪਿਛਲੇ 3 ਦਿਨਾਂ ਦੇ ਵਿੱਚ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ 'ਚ ਹੋਣ ਵਾਲੇ ਤਾਲਿਬਾਨਾਂ ਦੇ ਹਮਲੇ ਨੇ ਜਿਹੜੇ ਉਹਨਾਂ ਦੇ ਵਿੱਚ 30 ਤਾਲਿਬਾਨਾਂ ਦੇ ਮਾਰੇ ਜਾਣ ਸਮੇਤ ਆਪਣੇ 16 ਫੌਜੀਆਂ ਦੇ ਇੱਕ ਖੁਦਕੁਸ਼ ਹਮਲੇ ਦੇ ਵਿੱਚ ਜਾਨੋਂ ਜਾਣ ਦੇ ਉੱਤੇ ਆਖਿਆ ਸੀਗਾ ਕਿ ਇਹ ਸਾਰੀਆਂ ਖੂਨਗਰਦੀ ਵਾਲੀਆਂ ਔਰ ਅਤਗਰਦੀ ਦੀਆਂ ਕਾਰਵਾਈਆਂ ਨੇ ਜਿਹੜੀਆਂ ਇਹ ਭਾਰਤੀ ਸਪਾਂਸਰ ਨੇ। ਇਹ ਜਿਹੜੇ ਹਮਲੇ ਹੋ ਰਹੇ ਨੇ ਇਹ ਇਹਨਾਂ ਦੇ ਟਿਕਾਣੇ ਅਫਗਾਨਿਸਤਾਨ 'ਚ ਨੇ ਜਿਨ੍ਹਾਂ ਨੂੰ ਤਾਲਿਬਾਨਾਂ ਦੀ ਪੁਸ਼ਤਪਨਾਹੀ ਹਾਸਲ ਹੈ। ਜਦਕਿ ਇਸ ਮੌਕੇ ਦੇ ਉੱਤੇ ਐਨ ਅਲ ਜਜ਼ੀਰਾ ਨੂੰ ਦਿੱਤੇ ਇਸ ਇੰਟਰਵਿਊ ਦੇ ਵਿੱਚ ਬਿਲਾਵਲ ਹੋਣਾ ਦਾ ਇਹ ਬਿਆਨ ਇੱਕ ਵੱਡੇ ਪੱਖ ਦੇ ਉੱਤੇ ਇੱਕ ਵੱਡੇ ਬਤਲਾਅ ਲਈ ਪਾਕਿਸਤਾਨ ਦੀ ਰਜ਼ਾਮੰਦੀ ਨੂੰ ਜ਼ਾਹਰ ਕਰਦਾ ਹੈ। ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਨਵਾਜ਼ ਸ਼ਰੀਫ ਹੋਣੇ ਆਪ ਟੁਰ ਕੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਜਾ ਕੇ ਮੁਲਾਕਾਤ ਕਰਨਗੇ। ਇਹ ਗੱਲਾਂ ਕੀਤੀਆਂ ਨੇ ਪਾਕਿਸਤਾਨ ਦੇ ਕੁਝ ਸੀਨੀਅਰ ਪੱਤਰਕਾਰਾਂ ਨੇ ਜੋ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਨਵਾਜ਼ ਸ਼ਰੀਫ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਬੜੇ ਕਰੀਬੀ ਜਾਣੇ ਜਾਂਦੇ ਨੇ। ਪਰ ਇਹਨਾਂ ਖਬਰਾਂ ਔਰ ਇਹਨਾਂ ਤਬਸਰਿਆਂ ਦੇ TV ਔਰ ਸੋਸ਼ਲ ਮੀਡੀਆ ਤੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਨੂਨ ਜੋ ਕਿ ਹੁਕਮਰਾਨ ਜਮਾਤ ਹੈ ਉਹਨਾਂ ਦੇ ਸੈਨੇਟਰ ਇਰਫਾਨ ਸਦੀਕੀ ਹੋਣਾ ਨੇ ਇਹਦੀ 2 ਟੋਕ ਲਫ਼ਜ਼ਾਂ ਦੇ ਵਿੱਚ ਨਿੰਦਿਆ ਕਰਕੇ ਇਹਨਾਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਇਸ ਵੇਲੇ ਜੇਲ੍ਹ ਦੇ ਵਿੱਚ ਕੋਈ ਸਿਆਸੀ ਕੈਦੀ ਨਹੀਂ ਹੈ, ਉਹ ਆਪਣੀਆਂ ਕਰਨੀਆਂ ਭੁਗਤਣ ਡਿਆ। ਇਮਰਾਨ ਖਾਨ ਦੇ ਕੋਲ ਐਸੀ ਕਿਹੜੀ ਕਸਤੂਰੀ ਹੈ ਕਿ ਜਿਹੜੀ ਲੈਣ ਵਾਸਤੇ ਨਵਾਜ਼ ਸ਼ਰੀਫ ਹੋਣੇ ਅਡਿਆਲਾ ਜੇਲ੍ਹ ਜਾ ਕੇ ਇਮਰਾਨ ਖਾਨ ਨੂੰ ਮਿਲਣਗੇ। ਨਵਾਜ਼ ਸ਼ਰੀਫ ਹੋਣੇ ਪਹਿਲਾਂ ਵੀ ਕਈ ਸਿਆਸੀ ਮੁਕੱਦਮਿਆਂ ਦੇ ਵਿੱਚ ਅਡਿਆਲਾ ਜੇਲ੍ਹ ਵੇਖ ਚੁੱਕੇ ਨੇ, ਉਹਨਾਂ ਨੂੰ ਅਡਿਆਲਾ ਜੇਲ੍ਹ ਜਾ ਕੇ ਇਮਰਾਨ ਖਾਨ ਵਰਗੇ ਬੰਦੇ ਦੇ ਨਾਲ ਮਿਲਣ ਦੀ ਕੋਈ ਲੋੜ ਨਹੀਂ। ਦੂਸਰੇ ਪਾਸੇ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣਾ ਦਾ ਆਖਣਾ ਹੈ ਕਿ ਨਵਾਜ਼ ਸ਼ਰੀਫ ਹੋਣਾ ਨੂੰ ਨਾ ਦੇ ਉਹਦੇ ਘਰ ਵਾਲੇ ਪੁੱਛਣ ਦੇ ਨੇ ਤੇ ਨਾ ਉਹਨਾਂ ਦੀ ਆਪਣੀ ਪਾਰਟੀ ਘਾਹ ਪਾਉਣ ਡਈ ਹੈ। ਉਹਨਾਂ ਨੇ ਇਮਰਾਨ ਖਾਨ ਦੇ ਨਾਲ ਮਿਲ ਕੇ ਕੀ ਕਰਨਾ ਹੈ ਔਰ ਇਸ ਬਾਰੇ ਸਾਨੂੰ ਕਿਸੇ ਕਿਸਮ ਦੀ ਕੋਈ ਇਤਲਾ ਨਹੀਂ। ਮੈਂ ਨਹੀਂ ਸਮਝਦੀ ਕਿ ਇਮਰਾਨ ਖਾਨ ਨਵਾਜ਼ ਸ਼ਰੀਫ ਦੇ ਨਾਲ ਮਿਲਣ ਵਾਸਤੇ ਇੰਟਰਸਟਿਡ ਹੈ ਜਾਂ ਰਾਜ਼ੀਨਾਮਾ ਜ਼ਾਹਰ ਕਰੇਗਾ। ਅਲੀਮਾ ਖਾਨ ਉਹਨਾਂ ਨੇ ਕੱਲ ਆਪਣੇ ਇੱਕ ਬਿਆਨ ਦੇ ਵਿੱਚ ਆਖਿਆ ਸੀਗਾ ਕਿ ਇਮਰਾਨ ਖਾਨ ਉਹਨਾਂ ਨੇ ਸਾਨੂੰ ਆਖਿਆ ਆ ਕਿ ਹਾਂ ਜੇ ਤੁਸੀਂ ਗੱਲਬਾਤ ਕਰਨੀ ਹੈ ਤੇ ਹੁਕਮਰਾਨਾਂ ਦੀ ਥਾਂ ਉਹਨਾਂ ਦੇ ਨਾਲ ਕਰੋ ਜਿਨ੍ਹਾਂ ਦੇ ਨਾਲ ਡੋਨਲਡ ਟਰੰਪ ਹੋਣੇ ਕਰਨ ਦੇ ਨੇ। ਅਲੀਮਾ ਖਾਨ ਉਹਨਾਂ ਨੇ ਇਹ ਇਸ਼ਾਰਾ ਪਾਕਿਸਤਾਨੀ ਫੌਜ ਮੁਖੀ ਵੱਲ ਕੀਤਾ ਸੀਗਾ ਕਿ ਫੌਜ ਮੁਖੀ ਦੇ ਨਾਲ ਅਮਰੀਕਾ ਮਾਮਲੇ ਤੈਅ ਕਰਨ ਡਿਆ ਤੇ ਇਮਰਾਨ ਖਾਨ ਦੀ ਇਹ ਰੀਝ ਹੈ ਕਿ ਜੇ ਮਜਬੂਰੀ 'ਚ ਗੱਲਬਾਤ ਕਰਨੀ ਪੈਂਦੀ ਹੈ ਤੇ ਫਿਰ ਸਿਰਫ ਪਾਕਿਸਤਾਨੀ ਫੌਜ ਮੁਖੀ ਜਾਂ ਉਹਨਾਂ ਦੇ ਜ਼ਰੀਏ ਜਾਂ ਉਹਨਾਂ ਦੇ ਨੁਮਾਇੰਦੇ ਨਾਲ ਕੀਤੀ ਜਾਏ, ਹੁਕਮਰਾਨਾਂ
ਦੇ ਨਾਲ ਨਹੀਂ। ਦੂਸਰੇ ਪਾਸੇ ਇਰਫਾਨ ਸਦੀਕੀ ਹੋਣਾ ਦਾ ਆਪਣੇ ਬਿਆਨ 'ਚ ਇਹ ਵੀ ਆਖਣਾ ਸੀਗਾ ਕਿ ਇਮਰਾਨ ਖਾਨ ਔਰ ਉਹਨਾਂ ਦੇ ਹਾਮੀਆਂ ਨੂੰ ਪਹਿਲਾਂ ਇਹ ਸੋਚਣਾ ਪਏਗਾ ਕਿ ਉਹ ਫਾਰਮ 47 ਔਰ ਇਸ ਤੋਂ ਬਾਅਦ ਧਾਂਦਲੀ ਦੀ ਹਕੂਮਤ ਦਾ ਰੌਲਾ ਪਾਉਣ ਦੇ ਨੇ ਕਿ ਉਹ ਧਾਂਦਲੀ ਜ਼ਿਆਦਾ ਲੋਕਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ। ਉਹਨਾਂ ਦੇ ਆਪਣੇ ਅੰਦਰ ਫੁੱਟ ਪਈ ਹੋਈ ਹੈ, ਜਦ ਤੱਕ ਉਹ ਆਪ ਕਿਸੇ ਇੱਕ ਬਿਆਨ ਦੇ ਉੱਤੇ ਨਹੀਂ ਹੁੰਦੇ। ਇਹਨਾਂ ਖਬਰਾਂ ਨੂੰ ਮੈਂ ਮੰਨ ਕੇ ਸਮਝਣਾ ਆ ਇਹ ਸਿਰਫ ਔਰ ਸਿਰਫ ਆਪਣੇ ਹਾਮੀਆਂ ਨੂੰ ਹੱਥ 'ਚ ਰੱਖਣ ਵਾਸਤੇ ਕੁਝ ਸ਼ੋਸ਼ੇ ਨੇ ਜਿਹੜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਛੱਡ ਰਹੀ ਹੈ। ਸਪੀਕਰ ਪੰਜਾਬ ਅਸੈਂਬਲੀ ਮਲਕ ਅਹਿਮਦ ਖਾਨ ਵੱਲੋਂ ਪਾਕਿਸਤਾਨ ਤਹਿਰੀਕ ਇਨਸਾਫ ਯਾਨੀ ਇਮਰਾਨ ਖਾਨ ਦੇ 26 ਹਾਮੀਆਂ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਇਹਨਾਂ ਨੂੰ ਨਾਅਹਿਲ ਕਰਾਰ ਦੇ ਕੇ ਇਹਨਾਂ ਦਾ ਪੰਜਾਬ ਅਸੈਂਬਲੀ ਦੇ ਵਿੱਚੋਂ ਸਫਾਇਆ ਕੀਤਾ ਜਾਏ ਔਰ ਜਿਨ੍ਹਾਂ ਜ਼ਿਲ੍ਹਿਆਂ ਜਾਂ ਸੀਟਾਂ ਤੋਂ ਇਹ ਪੰਜਾਬ ਭਰ 'ਚੋਂ ਜਿੱਤੇ ਨੇ ਉੱਥੇ ਨਵੇਂ ਸਿਰਿਓਂ ਚੋਣਾਂ ਕਰਾਈਆਂ ਜਾਣ। ਮਲਕ ਅਹਿਮਦ ਵੱਲੋਂ ਇਹ ਅਰਜ਼ੀ ਦਾਇਰ ਕਰਨ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸਾਰੇ ਜ਼ਿੰਮੇਦਾਰ ਜਿਹੜੇ ਕਿ ਪੰਜਾਬ ਅਸੈਂਬਲੀ 'ਚ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਮਲਕ ਅਹਿਮਦ ਖਾਨ ਉਹਨਾਂ ਦੇ ਖਿਲਾਫ ਅਦਾਲਤ 'ਚ ਜਾ ਰਹੇ ਨੇ। ਉਹਨਾਂ ਦੇ ਖਿਲਾਫ ਵੋਟ ਆਫ ਕੌਨਫੀਡੈਂਸ ਜਿਹੜਾ ਉਹ ਵੀ ਲਿਆਉਣ ਦੀ ਕੋਸ਼ਿਸ਼ ਕਰਨਗੇ, ਜਦਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ 'ਚ ਉਹਨਾਂ ਦੇ ਖਿਲਾਫ ਜਿਹੜੀ ਅਰਜ਼ੀ ਦਾਇਰ ਕੀਤੀ ਗਈ ਹੈ ਉਹਨਾਂ ਨੇ ਆਖਿਆ ਕਿ ਅਸੀਂ ਇਸ ਕੇਸ ਨੂੰ ਡਟ ਕੇ ਲੜਾਂਗੇ। ਉਹਨਾਂ ਨੇ ਆਖਿਆ ਕਿ ਸਾਡੇ ਬਾਰੇ ਜਿਹੜਾ ਇੱਕ ਫੈਸਲਾ ਜਾਂ ਅਦਾਲਤੀ ਹਵਾਲਾ ਜਿਹੜਾ ਉਹ ਦਿੱਤਾ ਗਿਆ ਹੈ ਉਮਰ ਅਤਾ ਬੰਦਿਆਲ ਹੋਣਾ ਦੇ ਇਸ ਕੇਸ ਨੂੰ ਆਪ ਜਸਟਿਸ ਕਾਜ਼ੀ ਫਾਇਜ਼ ਈਸਾ ਜੋ ਕਿ ਚੀਫ ਜਸਟਿਸ ਆਫ ਪਾਕਿਸਤਾਨ ਰਹਿ ਚੁੱਕੇ ਨੇ ਔਰ ਇਮਰਾਨ ਖਾਨ ਦੇ ਸਖਤ ਦੁਸ਼ਮਣਾਂ ਦੇ ਵਿੱਚੋਂ ਜਾਂ ਮੁਖਾਲਫਾਂ ਦੇ ਵਿੱਚੋਂ ਜਾਣੇ ਜਾਂਦੇ ਸਨ ਔਰ ਰੱਦ ਕਰ ਚੁੱਕੇ ਨੇ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਅਸੀਂ ਵੀ ਇਹ ਆਵਾਜ਼ ਚੁੱਕਨੇ ਆ ਕਿ ਸਾਡੇ ਇਤਜਾਜ ਦੇ ਨਾਲ ਜਿਹੜੇ ਹਕੂਮਤੀ ਜ਼ਿੰਮੇਦਾਰਾਂ ਨੇ ਇਤਜਾਜ ਕੀਤਾ ਉਹਨਾਂ ਦੇ ਉੱਤੇ ਕਿਉਂ ਫੜਤ ਨਹੀਂ ਹੋਈ। ਬਜਟ ਦੌਰਾਨ ਜੇ ਅਸੀਂ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਦੇ ਸਾਂ ਤੇ ਸਾਡੇ ਖਿਲਾਫ ਵੀ ਨਾਅਰੇਬਾਜ਼ੀ ਔਰ ਗੁੱਥਾ-ਗੁੱਥਮ ਹੋਣ ਦੀ ਸਾਰੀ ਕੋਸ਼ਿਸ਼ ਕੀਤੀ ਗਈ, ਪਰ ਇਸ ਝਗੜੇ ਔਰ ਝੇੜੇ ਦੇ ਵਿੱਚ ਬਾਕੀ ਆਪਣੇ ਸਾਰੇ ਜਿਹੜੇ ਹਾਮੀ ਸਨ ਜਾਂ ਵਜ਼ੀਰ ਮਸ਼ੀਰ ਔਰ ਮੈਂਬਰ ਸਨ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਔਰ ਸਾਨੂੰ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਅੱਧੇ ਖੂਹ ਦੇ ਵਿੱਚ ਜ਼ਹਿਰ ਨਹੀਂ ਪਾਉਣ ਦਾਂਗੇ। 25 ਵਰਿਆਂ ਬਾਅਦ ਮਾਈਕਰੋਸਾਫਟ ਨੇ ਪਾਕਿਸਤਾਨ 'ਚ ਆਪਣਾ ਕਾਰੋਬਾਰ ਆ ਜਿਹੜਾ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਪਾਕਿਸਤਾਨ ਦੇ ਵਿੱਚ ਕੰਮ ਕਰਦੇ ਉਹਨਾਂ ਦੇ ਮੁਹੰਮਦ ਰਹੀਲ ਹੋਣਾ ਨੇ ਇੱਕ ਸਾਊਦੀ ਅਰਬ ਬੇਸਡ ਉਰਦੂ ਨਿਊਜ਼ ਨੂੰ ਗੱਲਬਾਤ ਕਰਦੇ ਆਖਿਆ ਹੈ ਕਿ ਅਸੀਂ ਇਹ ਸਫ਼ਰ ਹੁਣ 4 ਜੁਲਾਈ ਨੂੰ ਐਲਾਨ ਕਰਨੇ ਆ ਕਿ ਬੰਦ ਕਰ ਰਹੇ ਹਾਂ। ਇਹ ਸਫ਼ਰ ਆਉਂਦੇ ਕਿੰਨੇ ਦਿਨਾਂ ਦੇ ਵਿੱਚ ਬੰਦ ਕੀਤਾ ਜਾਏਗਾ ਇਸ ਬਾਰੇ ਤਾਂ ਕੁਝ ਨਹੀਂ ਦੱਸਿਆ ਗਿਆ, ਪਰ ਮਾਈਕਰੋਸਾਫਟ ਨੇ ਇਹ ਸਫ਼ਰ ਐਨ ਉਸ ਵੇਲੇ ਬੰਦ ਕੀਤਾ ਜਦੋਂ ਪਾਕਿਸਤਾਨ ਦੇ ਵਿੱਚ ਕਰੰਸੀ ਵੈਲਿਊ ਘਟ ਰਹੀ ਹੈ, ਮੁਲਕੀ ਜ਼ਖੀਰੇ ਘਟ ਰਹੇ ਨੇ, ਮੁਆਸ਼ੀ ਅਫਰਾ ਤਫਰੀ ਹੈ ਜਿਹੜੀ ਉਹ ਜ਼ੋਰਾਂ ਤੇ ਔਰ ਸਿਆਸੀ ਹਾਲਾਤ ਨੇ ਜਿਹੜੇ ਉਹ ਵੀ ਕਾਬੂ ਨਹੀਂ ਗਏ। ਕਈ ਲੋਕਾਂ ਨੇ ਆਪਣੇ ਐਕਸ ਮੈਸੇਜ ਦੇ ਵਿੱਚ ਇਸ ਵੱਡੇ ਫੈਸਲੇ ਦੇ ਉੱਤੇ ਆਖਿਆ ਹੈ ਕਿ ਇਹਦੀ ਜ਼ਿੰਮੇਦਾਰ ਸਿਰਫ ਪਾਕਿਸਤਾਨੀ ਸਰਕਾਰ ਹੈ ਜਿਹੜੀ ਮੁਲਕੀ ਹਾਲਾਤ ਨਹੀਂ ਸੁਧਾਰ ਸਕੀ ਔਰ ਹੌਲੀ-ਹੌਲੀ ਬਾਹਰੋਂ ਸਰਮਾਇਆ ਇੱਥੇ ਲਿਆਉਣ ਦੀ ਬਜਾਏ ਇੱਥੇ ਪਹਿਲਾਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਕੰਮ ਕਰਨ ਦੀਆਂ ਸੀ ਉਹ ਵੀ ਆਪਣਾ ਕਾਰੋਬਾਰ ਠੱਪ ਰਹੀਆਂ ਨੇ। ਪਾਕਿਸਤਾਨ ਤੋਂ ਇਨਫੋਰਮੇਸ਼ਨ ਟੈਕਨੋਲੋਜੀ ਦੀ ਫੈਡਰਲ ਮਿਨਿਸਟਰੀ ਦਾ ਆਖਣਾ ਹੈ ਕਿ ਇਹ ਗੱਲਾਂ ਝੂਠ ਨੇ ਕਿ ਮਾਈਕਰੋਸਾਫਟ ਇਹਨਾਂ ਹਾਲਾਤਾਂ ਤੋਂ ਤੰਗ ਆ ਕੇ ਪਾਕਿਸਤਾਨ ਛੱਡਣ ਡਿਆ ਹੈ। ਉਹਨਾਂ ਆਖਿਆ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪਣੇ ਬਹੁਤ ਸਾਰੇ ਸੈਂਟਰ ਬੰਦ ਕੀਤੇ ਔਰ ਬਹੁਤ ਸਾਰੇ ਸੈਂਟਰਸ ਨੇ ਜਿਹੜੇ ਉਹਨਾਂ ਨੂੰ ਦੂਸਰੇ ਸੈਂਟਰਸ ਦੇ ਵਿੱਚ ਮਰਜ ਕਰ ਦਿੱਤਾ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਉਹ ਆਪਣੀਆਂ ਸਰਵਿਸਿਜ਼ ਬੰਦ ਕਰਕੇ ਯੂਰਪ ਦੇ ਵਿੱਚ ਆਪਣੇ ਹੱਬ ਨੂੰ ਇਹਦੇ ਨਾਲ ਜੋੜੇਗਾ। ਇਹ ਗੱਲ ਗਲਤ ਹੈ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਬੰਦ ਕੀਤਾ। ਉਹਨਾਂ ਦੇ ਜਿਹੜੇ ਕਲਾਇੰਟ ਔਰ ਹਿੱਸੇਦਾਰ ਨੇ ਉਹ ਉਹਨਾਂ ਨੂੰ ਉਸੇ ਤਰ੍ਹਾਂ ਲੈ ਕੇ ਤੁਰਨਗੇ। ਪਾਕਿਸਤਾਨੀ ਸਰਕਾਰ ਵੱਲੋਂ ਇਹ ਉਹਨਾਂ ਦੀ ਮਿਨਿਸਟਰੀ ਦਾ ਪਹਿਲਾ ਖੁੱਲਾ ਡੁੱਲਾ ਬਿਆਨ ਹੈ ਜੋ ਮਾਈਕਰੋਸਾਫਟ ਵੱਲੋਂ ਆਪਣਾ ਕਾਰੋਬਾਰ ਪਾਕਿਸਤਾਨ 'ਚ ਬੰਦ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਕੱਲ ਲਾਹੌਰ ਦੇ ਇਲਾਕੇ ਜੋਹਰ ਟਾਊਨ ਦੇ ਨਾਲ ਜੁੜੇ ਸ਼ਾਹ ਦੀ ਖੂਹੀ ਇਲਾਕੇ ਦੇ ਵਿੱਚ ਇੱਕ ਫਾਰਮ ਹਾਊਸ ਚੋਂ ਸ਼ੇਰ ਨੇ ਪਿੰਜਰਾ ਖੁੱਲਾ ਰਹਿਣ ਤੋਂ ਬਾਅਦ ਗਲੀ ਦੇ ਵਿੱਚ ਨਿਕਲ ਕੇ ਲੋਕਾਂ ਦੇ ਉੱਤੇ ਹਮਲਾ ਕੀਤਾ ਸੀਗਾ। 5 ਲੋਕਾਂ ਦੇ ਉੱਤੇ ਕੀਤੇ ਗਏ ਹਮਲੇ ਦੇ ਵਿੱਚ 3 ਬੱਚੇ ਸਨ ਜਿਹੜੇ ਇਸ ਵੇਲੇ ਜਨਾਹ ਹਸਪਤਾਲ ਲਾਹੌਰ 'ਚ ਦਾਖਲ ਨੇ ਔਰ ਉਹਨਾਂ ਦੇ ਵਿੱਚੋਂ 3 ਦੀ ਹਾਲਤ ਹੈ ਜਿਹੜੀ ਉਹ ਖਤਰੇ 'ਚ ਦੱਸੀ ਜਾ ਰਹੀ ਹੈ, ਜਦਕਿ 2 ਲੋਕ ਨੇ ਜਿਹੜੇ ਉਹਨਾਂ ਨੂੰ ਡਾਢੇ ਫੱਟੜ ਆਏ ਨੇ ਔਰ ਇਸ ਤੋਂ ਬਾਅਦ ਆਪਰੇਸ਼ਨ ਕਰਦਿਆਂ ਹੋਇਆਂ ਔਰ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਇਸ ਸ਼ੇਰ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਇਹਨਾਂ ਫੱਟੜ ਹੋਏ ਬੱਚਿਆਂ ਦੇ ਪਿਓ ਦੀ ਮਦੀਅਤ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ, ਜਦਕਿ ਸ਼ੇਰ ਆ ਜਿਹੜਾ ਉਹਨੂੰ ਵਾਈਲਡ ਲਾਈਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ ਵਾਈਲਡ ਲਾਈਫ ਨੇ ਆਪਣੇ ਤਾਜ਼ਾ ਐਲਾਨ ਦੇ ਵਿੱਚ ਆਖਿਆ ਹੈ ਕਿ ਇਸ ਵੇਲੇ ਪੰਜਾਬ ਭਰ ਦੇ ਵਿੱਚ ਲੋਕਾਂ ਨੇ 513 ਪਾਲਤੂ ਸ਼ੇਰ ਰੱਖੇ ਨੇ ਜਿਨ੍ਹਾਂ ਦੇ ਉਹਨਾਂ ਕੋਲ ਲਾਇਸੈਂਸ ਨੇ, ਪਰ ਇਹ ਸ਼ੇਰ ਜਿਨ੍ਹਾਂ ਨੇ ਲੋਕਾਂ ਦੇ ਉੱਤੇ ਹਮਲਾ ਕੀਤਾ ਹੈ ਇਹਦਾ ਨਾ ਤਾਂ ਲਾਇਸੈਂਸ ਸੀਗਾ ਔਰ ਨਾ ਕਾਨੂੰਨੀ ਕਾਗਜ਼ ਸਨ। ਇਹਨੂੰ ਨਜਾਇਜ਼ ਤੌਰ ਤੇ ਪਾਲਿਆ ਗਿਆ ਸੀਗਾ, ਪਰ ਹੁਣ 513 ਸ਼ੇਰ ਜਿਹੜੇ ਰੱਖੇ ਗਏ ਨੇ ਉਹਨਾਂ ਸਮੇਤ ਪੰਜਾਬ ਭਰ ਦੇ ਵਿੱਚ ਸ਼ੇਰ ਨੂੰ ਘਰ ਦੇ ਵਿੱਚ ਪਾਲਣ, ਫਾਰਮ ਹਾਊਸ ਦੇ ਵਿੱਚ ਪਾਲਣ ਜਾਂ ਰੱਖਣ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ। ਡੀਜੀ ਵਾਈਲਡ ਲਾਈਫ ਦਾ ਆਖਣਾ ਹੈ ਕਿ ਇਸ ਬਾਰੇ ਅਸੀਂ ਪੰਜਾਬ ਸਰਕਾਰ ਨੂੰ ਸਮਰੀ ਹੈ ਜਿਹੜੀ ਉਹ ਮੁਹਰਮਾਂ ਤੋਂ ਬਾਅਦ ਭੇਜ ਰਹੇ ਹਾਂ, ਜਿੰਦੀ ਬਕਾਇਦਾ ਪੰਜਾਬ ਅਸੈਂਬਲੀ ਤੋਂ ਮਨਜ਼ੂਰੀ ਲਈ ਜਾਏਗੀ। ਜਿਹੜੇ ਸਿੰਧੇ ਲੋਕ ਨੇ ਉਹਨਾਂ ਦੇ ਇਹੋ ਜਿਹੇ ਸ਼ੌਕ ਨੇ ਜਿਹੜੇ ਦੂਸਰੇ ਲੋਕਾਂ ਵਾਸਤੇ ਜਾਨ ਦਾ ਖਤਰਾ ਬਣਨ, ਉਹਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇ ਆਖਿਆ ਕਿ ਪਹਿਲਾਂ ਤੋਂ ਸ਼ੇਰ ਘਰਾਂ ਦੇ ਵਿੱਚ ਰੱਖਣ ਦਾ ਇੱਕ ਕਾਨੂੰਨ ਸੀਗਾ ਜਿਹਨੂੰ ਬਦਲਾ ਕਰਕੇ ਮੁਕਾ ਰਹੇ ਹਾਂ ਔਰ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਖਾਤਰ ਹੁਣ ਘਰਾਂ ਦੇ ਵਿੱਚ ਜਾਂ ਆਪਣੇ ਕਿਸੇ ਵੀ ਰਹਿਣ ਵਾਲੇ ਟਿਕਾਣੇ ਦੇ ਉੱਤੇ ਸ਼ੇਰ ਪਾਲਣ ਤੇ ਪਾਬੰਦੀ ਹੋਏਗੀ। ਇਹ ਪਾਬੰਦੀ ਪੰਜਾਬ ਭਰ 'ਚ ਲਾਈ ਜਾ ਰਹੀ ਹੈ।
ਲੋ ਜੀ ਇਹਦੇ ਨਾਲ ਹੀ ਅੱਜ ਤੱਕ ਦਾ ਅਪਡੇਟ ਪਾਕਿਸਤਾਨ ਇੱਥੇ ਮੁੱਕਦਾ ਹੈ। ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਇਜਾਜ਼ਤਾਂ ਦਿਓ। ਆਪਣੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਨੋਟ ਕਰ ਲਓ 408 272 5200 4082725200। ਮੈਨੂੰ ਦਵੋ ਇਜਾਜ਼ਤਾਂ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।